ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਸੁਣੋ, ਸਾਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 17 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272 2500 4082722500। ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਲਈ ਇਹਨਾਂ ਦੇ ਨਾਲ ਸੰਪਰਕ ਕਰੋ। US ਇਮੀਗ੍ਰੇਸ਼ਨ ਦਾ ਹੋਵੇ ਤੁਹਾਨੂੰ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟਰ ਕੀਆਣਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸੇਵਕ ਸਿੰਘ ਹੋਲਿਸਟਰ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਮਨਜੀਤ ਸਿੰਘ ਕਾਲੋ ਮੋਡੈਸਟੋ, ਮੱਖਣ ਸਿੰਘ ਮਾਨ ਜੈਨਸਨਵਿਲ ਵਿਸਕਾਂਸਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਰੋਤਿਆਂ ਨੂੰ ਯਾਦ ਹੋਊਗਾ ਐਲਿਜ਼ਾਬੈਥ ਹੋਮਸ, ਇੱਕ ਬਹੁਤ ਹੀ ਡਿਸਗ੍ਰੇਸਡ ਫਾਊਂਡਰ ਮੈਡੀਕਲ ਟੈਕਨੋਲੋਜੀ ਕੰਪਨੀ ਥਰਾਨੋਸ ਦੀ, ਉਹ ਅੱਜ ਕੋਰਟ ਦੇ ਵਿੱਚ ਦੁਬਾਰਾ ਕੀ ਫੇਰ ਪੇਸ਼ ਹੋਈ ਹੈਗੀ ਆ। ਇੱਕ ਟਾਈਮ ਦੇ ਉੱਤੇ ਸਿਲੀਕਨ ਵੈਲੀ ਦੇ ਵਿੱਚ ਹੋਮਸ ਨੂੰ ਬੜਾ ਪ੍ਰੋਮੀਨੈਂਟ ਕਰਕੇ ਜਾਣਿਆ ਜਾਂਦਾ ਸੀ, ਕਿਉਂਕਿ ਉਸਨੇ ਇੰਨੇ $multi-million ਕੰਪਨੀ ਜਿਹੜੀ ਸੀ ਉਹ ਕੁਛ ਹੀ ਮਹੀਨਿਆਂ ਦੇ ਵਿੱਚ ਬਣਾ ਲਈ ਸੀ। ਉਸ ਨੂੰ 11 ਮਹੀਨਿਆਂ ਦੀ ਸਜ਼ਾ ਪਿਛਲੇ ਸਾਲ ਯੂਰੀ ਵੱਲੋਂ ਸੁਣਾਈ ਗਈ ਸੀ ਤੇ ਉਸਨੇ ਆਪਣੇ ਇਨਵੈਸਟਰਸ ਨੂੰ 100 ਮਿਲੀਅਨ ਤੋਂ ਵੀ ਵੱਧ ਦਾ ਜਿਹੜਾ ਆ ਫਰਾਡ ਕੀਤਾ ਨਾਲ ਬਲੱਡ ਟੈਸਟਿੰਗ ਡਿਵਾਈਸਿਸ ਨੂੰ ਲੈ ਕੇ। ਸੋ ਉਹਨੂੰ ਜਿਹੜੀ ਆ ਸਜ਼ਾ ਅੱਜ ਜੱਜ ਨੇ ਡਿਸਾਈਡ ਕਰਨੀ ਸੀ ਵੀ ਉਹਦੀ ਜਿਹੜੀ ਆ ਪ੍ਰੈਜ਼ੈਂਟ ਟਰਮ ਡਿਲੇ ਹੋਊਗੀ ਕਿ ਨਹੀਂ, ਤੇ ਹਜੇ ਉਹ ਡਿਸਾਈਡ ਨਹੀਂ ਕਰ ਸਕੇ, ਕਿਉਂਕਿ ਉਹ ਕਹਿੰਦੀ ਸੀ ਵੀ ਉਹਦੇ ਇੱਕ ਵਾਰੀ ਪਹਿਲਾਂ ਬੇਬੀ ਹੋਇਆ ਸੀ, ਇੱਕ ਹੋਰ ਉਹਦੇ ਬੇਬੀ ਜਿਹੜਾ ਆ ਹੋਣ ਵਾਲਾ ਸੀਗਾ ਜੀ। ਸੋ 11 ਸਾਲਾਂ ਦੀ ਜਿਹੜੀ ਇਸ ਨੂੰ ਸਜ਼ਾ ਜਿਹੜੀ ਉਹ ਸੁਣਾਈ ਗਈ ਸੀ। ਸੋ 4 ਮਹੀਨੇ ਹੋ ਗਏ ਆਲਰੇਡੀ ਇਸ ਨੂੰ। 90 ਮਿੰਟ, 1.5 ਘੰਟਾ ਜਿਹੜੀ ਹੀਅਰਿੰਗ ਇਹ ਚੱਲੀ। ਡਿਸਟ੍ਰਿਕਟ ਜੱਜ ਐਡਵਰਡ ਡਵਿਲਾ ਉਹਨਾਂ ਦੇ ਮੋਹਰੇ। ਸੋ 20 ਸਾਲ ਪਹਿਲਾਂ ਦੇਖੋ ਉਹਨੇ ਫਾਊਂਡ ਕੀਤੀ ਸੀਗੀ ਇਹ ਜਿਹੜੀ ਕੰਪਨੀ, ਕਿੱਦਾਂ ਸਾਰਾ ਕੁਛ ਜਿਹੜਾ ਉਹ ਵਾਪਰਿਆ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਨਜ਼ਰ ਆਪਾਂ ਮਾਰਦੇ ਜਾਈਏ ਤਾਂ ਟਰੰਪ ਹੁਣਾਂ ਦੇ ਲਾਇਰ ਨੂੰ ਇੱਕ ਜੱਜ ਨੇ ਇਹ ਆਖਿਆ ਆ ਵੀ ਤੁਹਾਨੂੰ ਟੈਸਟੀਫਾਈ ਕਰਨਾ ਪਊਗਾ ਕਲਾਸੀਫਾਈਡ ਡਾਕੂਮੈਂਟਸ ਦੀ ਜਿਹੜੀ ਇਨਵੈਸਟੀਗੇਸ਼ਨ ਪ੍ਰੋਬ ਚੱਲ ਰਹੀ ਆ ਉਸ ਮਾਮਲੇ ਦੇ ਵਿੱਚ। ਰਿਪੋਰਟ ਇਹ ਜਿਹੜੀ ਆ ਰਹੀ ਆ ਵੀ ਇਹ ਜਿਹੜੀ ਐਕਸੈਪਸ਼ਨ ਉਹ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਟਰਨੀ ਕਲਾਇੰਟ ਪ੍ਰਿਵਿਲੇਜ ਨੂੰ ਜਿਹੜਾ ਉਹ ਲੈ ਕੇ। ਸੋ ਫੈਡਰਲ ਪ੍ਰੋਸੀਕਿਊਟਰਸ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਦੀ ਕਲਾਸੀਫਾਈਡ ਡਾਕੂਮੈਂਟਸ ਦੀ ਹੈਂਡਲਿੰਗ ਨੂੰ ਲੈ ਕੇ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਆ। ਸਪੈਸ਼ਲ ਇੱਕ ਕੌਂਸਲ ਜਿਹੜੇ ਆ ਉਹ ਲਗਾਏ ਗਏ ਨੇ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ, ਤੇ ਹੁਣ ਟਰੰਪ ਹੁਣਾਂ ਦੇ ਅਟਰਨੀਜ਼ ਤੋਂ ਸਵਾਲਾਂ ਦੇ ਜਵਾਬ ਜਿਹੜੇ ਉਹ ਮੰਗੇ ਜਾ ਸਕਦੇ ਆ ਗ੍ਰੈਂਡ ਜੂਰੀ ਦੇ ਸਾਹਮਣੇ। ਜੀ, ਅਗਲੀ ਖਬਰ ਵੱਲ ਚਲੀਏ। ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਵੀ ਬਹੁਤ ਜ਼ਿਆਦਾ ਜਿਹੜੀ ਆ ਇਲੀਗਲ ਇਮੀਗ੍ਰੇਸ਼ਨ USA ਦੇ ਵਿੱਚ ਵੱਧ ਗਈ ਆ, ਤੇ ਜੋ ਬਾਰਡਰ ਦੀਆਂ ਸਟੇਟਸ ਆ ਨਿਊਯਾਰਕ, ਵਰਮੌਂਟ ਤੇ ਨਿਊ ਹੈਂਪਸ਼ਾਇਰ, ਉਹਨਾਂ ਨੇ ਇਹ ਕਿਹਾ ਵੀ 10 ਗੁਣਾ ਵਾਧਾ ਇਸ ਇਲੀਗਲ ਇਮੀਗ੍ਰੇਸ਼ਨ 'ਚ ਹੋਇਆ ਜੋ ਲੋਕ ਕੈਨੇਡਾ ਤੋਂ USA ਨੂੰ ਐਂਟਰ ਹੋ ਰਹੇ ਹੈਗੇ ਆ। ਅਕਤੂਬਰ 1 ਤੋਂ ਲੈ ਕੇ ਫਰਵਰੀ 28 ਤੱਕ ਇਸ ਸਾਲ ਕੁਝ ਮਹੀਨਿਆਂ 'ਚ 2000 ਤੋਂ ਵੱਧ ਜਿਹੜੇ ਮਾਈਗ੍ਰੈਂਟਸ ਆ ਇਹ ਬਾਰਡਰ ਦੇ ਉੱਤੇ ਫੜੇ ਗਏ ਆ ਕੈਨੇਡਾ ਤੋਂ ਨਿਊ ਹੈਂਪਸ਼ਾਇਰ, ਵਰਮੌਂਟ, ਨਿਊਯਾਰਕ ਇਸ ਏਰੀਏ ਦੇ ਵਿੱਚ ਐਂਟਰ ਕਰਦੇ ਹੋਏ। ਮੈਜੋਰਟੀ ਹਾਲਾਂਕਿ ਉਹਨਾਂ ਦੇ ਵਿੱਚ ਸਪੈਨਿਸ਼ ਮੂਲ ਦੇ ਆ, ਮੈਕਸੀਕਨ ਆ, ਕਿਉਂਕਿ ਕਾਰਨ ਕੀ ਆ
ਕੈਨੇਡਾ ਤੋਂ ਸੌਰੀ ਮੈਕਸੀਕੋ ਤੋਂ ਜੇ ਕੈਨੇਡਾ ਜਾਣਾ, ਜਿਹੜੇ ਮੈਕਸੀਕਨ ਸਿਟੀਜ਼ਨਸ ਆ ਉਹਨਾਂ ਨੂੰ ਵੀਜ਼ਾ ਨਹੀਂ ਲੈਣਾ ਪੈਂਦਾ, ਉਹਨਾਂ ਨੂੰ ਸਿਰਫ ਐਂਟਰੀ ਹੈਗੀ ਆ। ਸੋ ਕੈਨੇਡਾ ਜਾਂਦੇ ਆ ਤੇ ਕੈਨੇਡਾ ਤੋਂ ਫਿਰ ਬਾਰਡਰ ਕ੍ਰਾਸ ਕਰਕੇ ਇੱਧਰ ਆ ਜਾਂਦੇ, ਕਿਉਂਕਿ ਇੱਧਰੋਂ ਜਿਹੜਾ ਆ ਬਾਰਡਰ ਕਹਿੰਦੇ ਕ੍ਰਾਸ ਕਰਨਾ ਬੜਾ ਸੌਖਾ ਹੈਗਾ ਆ। ਪਰ ਪ੍ਰੋਬਲਮ ਇਹ ਆ ਵੀ ਪਿਛਲੇ ਕੁਛ ਮਹੀਨੇ ਪਹਿਲਾਂ ਇੱਕ ਗੁਜਰਾਤੀ ਮੂਲ ਦਾ ਪਰਿਵਾਰ ਜਿਹੜਾ ਸੀ ਉਹ ਸਨੋ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ। ਤੇ ਪਿੱਛੇ ਜਿਹੇ ਵੀ ਕਹਿੰਦੇ 39 ਦੇ ਕਰੀਬ ਮਾਈਗ੍ਰੈਂਟਸ ਜਿਹੜੇ ਸੀ ਉਹ ਸਨੋ ਦੇ ਵਿੱਚ ਫਸ ਗਏ ਸੀ। ਸੋ ਬਾਰਡਰ ਪੈਟਰੋਲ ਏਜੰਟਸ ਜੋ ਆ ਉਹਨਾਂ ਨੇ ਉਹਨਾਂ ਨੂੰ ਰੈਸਕਿਊ ਕੀਤਾ ਸੀ। US ਦੇ ਬਾਰਡਰ ਪੈਟਰੋਲ ਜੋ ਏਜੰਟ ਆ ਉਹਨਾਂ ਨੇ ਇਹ ਦੱਸਿਆ ਹੈਗਾ। ਸੋ ਕਿਉਂਕਿ ਉਹ ਕਿਹੜਾ ਸੜਕ ਰਾਹੀਂ ਆਉਂਦੇ ਆ, ਸੋ ਜਿੱਦਾਂ ਦੇ ਰਸਤੇ ਥਾਹੀਂ ਆਉਂਦੇ ਆ ਕੋਈ ਰੂਰਲ ਕਾਉਂਟੀ ਦੇ ਰਾਹੀਂ ਤੇ ਉੱਥੇ ਫਿਰ ਵਿੱਚ ਰਸਤੇ ਦੇ ਫਸ ਜਾਂਦੇ ਹੈਗੇ ਆ। ਸੋ ਹੁਣ ਜਿੰਨੇ ਵੀ ਸ਼ਹਿਰ ਮੈਂ ਪਹਿਲਾਂ ਗਣਾਏ ਆ, ਇਹਨਾਂ ਦੇ ਜਿਹੜੇ ਪੁਲਿਸ ਆਫੀਸਰਸ ਆ ਉਹ ਇਹ ਕਹਿ ਰਹੇ ਆ ਵੀ ਸਾਨੂੰ ਬਾਰਡਰ ਪੈਟਰੋਲ ਦੇ ਉੱਤੇ ਹੋਰ ਮੈਨ ਪਾਵਰ ਦੀ ਜ਼ਰੂਰਤ ਆ ਤਾਂ ਕਿ ਇਲੀਗਲ ਇਮੀਗ੍ਰੇਸ਼ਨ ਨੂੰ ਰੋਕਿਆ ਜਾ ਸਕੇ ਤੇ ਪਲੱਸ ਜਿਹੜੇ ਲੋਕ ਰਸਤੇ 'ਚ ਜਿਨ੍ਹਾਂ ਦੀ ਡੈਥ ਹੋ ਜਾਂਦੀ ਆ ਉਸ ਨੂੰ ਬਚਾਇਆ ਜਾ ਸਕੇ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਤੇ ਨਜ਼ਰ ਮਾਰਦੇ ਜਾਈਏ, ਅਮਰੀਕਾ ਦੀ ਇੱਕ ਟਾਈਮ ਦੀ ਬਹੁਤ ਤਗੜੀ ਕੰਪਨੀ ਟॉयਜ਼ ਆਰ ਅਸ, ਉਹਨਾਂ ਨੇ ਇੰਡੀਆ ਦੇ ਵਿੱਚ ਹੈਦਰਾਬਾਦ ਦੇ ਇੱਕ ਮਾਲ ਦੇ ਵਿੱਚ ਸਟੋਰ ਖੋਲ੍ਹਿਆ, ਪਰ 24 ਘੰਟਿਆਂ ਬਾਅਦ ਹੀ ਜਿਹੜਾ ਉਹਨਾਂ ਨੂੰ ਇਹ ਸਟੋਰ ਬੰਦ ਕਰਨਾ ਪੈ ਗਿਆ। ਉਹ ਇਸ ਲਈ ਉਹਨਾਂ ਨੂੰ ਕਰਨਾ ਪਿਆ ਵੀ ਉੱਥੇ ਇੱਕ ਹੋਰ ਟॉय ਸਟੋਰ ਸੀਗਾ ਤੇ ਉਸ ਮਾਲ ਦੇ ਵਿੱਚ ਨਾਨ ਕੰਪੀਟ ਕਲੌਜ਼ ਸੀਗਾ ਰਾਈਵਲ ਟॉय ਜਿਹੜੀ ਫਰਮ ਆ ਉਹਨਾਂ ਦੇ ਕੋਲੋਂ। ਸੋ ਕਈ ਸਾਲਾਂ ਬਾਅਦ ਮੁੜ ਕੇ ਟॉयਜ਼ ਆਰ ਅਸ ਉਹਨਾਂ ਨੇ ਪਹਿਲਾ ਸਟੋਰ ਉੱਥੇ ਮੁਲਕ ਦੇ ਵਿੱਚ ਖੋਲ੍ਹਿਆ ਸੀਗਾ, ਪਰ 24 ਘੰਟਿਆਂ ਦੇ ਵਿੱਚ ਹੀ ਬੰਦ ਕਰਨਾ ਪਿਆ ਆ। ਇਸ ਤੋਂ ਪਹਿਲਾਂ ਟॉयਜ਼ ਆਰ ਅਸ ਨੇ ਭਾਰਤ ਵਿੱਚ ਅਕਤੂਬਰ 2017 ਵਿੱਚ ਵੀ ਆਪਣੀਆਂ ਜਿਹੜੀ ਆ ਸਟੋਰ ਆ ਉਹ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ। ਤੇ ਕਹਿੰਦੇ ਹੁਣ ਇਹ ਦੱਸ ਰਹੇ ਸੀਗੇ ਵੀ ਉਦੋਂ 200 ਸਟੋਰ ਖੋਲ੍ਹਣਾ ਸੀ, ਪਰ ਮਹਿਜ 14 ਸਟੋਰ ਖੁੱਲ੍ਹੇ, ਪਰ ਉਹ ਵੀ ਬਾਅਦ ਦੇ ਵਿੱਚ ਹੌਲੀ ਹੌਲੀ ਬੰਦ ਹੋ ਗਏ ਸੀਗੇ। ਸੋ ਹੁਣ ਦੇਖੋ ਅੱਗੇ ਕੀ ਬਣਦਾ। ਅਮਰੀਕਾ ਵਿੱਚ ਵੀ ਇਹ ਜਿਹੜੀ ਕੰਪਨੀ ਆ ਉਹਨਾਂ ਦਾ ਕਾਫੀ ਜਿਹੜਾ ਡਾਊਨ ਆ ਗ੍ਰਾਫ ਉਹ ਜਾ ਚੁੱਕਾ ਆ। ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਕੈਬਨ ਮਕਾਰਥੀ ਦਾ ਜੋ ਆਫਿਸ ਆ ਬੇਕਰਸਫੀਲਡ ਦੇ ਵਿੱਚ, ਉਹਦੇ ਬਾਹਰ ਕੈਲੀਫੋਰਨੀਆ ਅਲਾਈਅੰਸ ਫਾਰ ਰਿਟਾਇਰਡ ਅਮਰੀਕਨ ਤੇ ਹੋਰ ਜਿਹੜੇ ਸਪੋਰਟਰਸ ਆ ਉਹਨਾਂ ਦੇ ਖਾਸ ਕਰਕੇ ਸੋਸ਼ਲ ਸਿਕਿਉਰਿਟੀ ਮੈਡੀਕੇਅਰ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਕਾਫੀ ਵੱਡਾ ਜਿਹੜਾ ਪ੍ਰੋਟੈਸਟ ਆ ਉਹ ਕੀਤਾ ਹੈਗਾ। ਇਹਨਾਂ ਸਾਰੇ ਲੋਕਾਂ ਨੇ ਇਹ ਕਿਹਾ ਵੀ ਜਿਹੜਾ ਹਾਊਸ ਸਪੀਕਰ ਕੈਬਨ ਮਕਾਰਥੀ ਆ ਉਹਨਾਂ ਦੀ ਜਿਹੜੀ ਪਾਰਟੀ ਆ ਜਾਂ ਉਹਨਾਂ ਦੇ ਸਾਥੀ ਆ ਕਾਂਗਰਸ ਦੇ ਵਿੱਚ ਜਾਂ ਸੈਨੇਟ ਦੇ ਵਿੱਚ, ਉਹਨਾਂ ਨੂੰ ਮੈਡੀਕੇਅਰ, ਮੈਡੀਕੇਡ ਤੇ ਸੋਸ਼ਲ ਸਿਕਿਉਰਿਟੀ ਬੈਨੀਫਿਟਸ ਨੂੰ ਨਹੀਂ ਛੇੜਨਾ ਚਾਹੀਦਾ। ਸੋ ਇਹਨਾਂ ਪ੍ਰੋਟੈਸਟਰਸ ਦੇ ਵਿੱਚ ਲੋਕਾਂ ਨੇ ਨਾਅਰੇ ਲਿਖੇ ਹੋਏ ਸੀ ਹੈਂਡਸ ਆਫ ਸੋਸ਼ਲ ਸਿਕਿਉਰਿਟੀ, ਤੇ ਉਹ ਕਹਿੰਦੇ ਵੀ ਅਸੀਂ ਕੋਈ ਕਿਸੇ ਤੋਂ ਜਿਹੜੀ ਆ ਭਿੱਖਿਆ ਨਹੀਂ ਮੰਗ ਰਹੇ ਹੈਗੇ ਕਿਸੇ ਤੋਂ, ਇਦਾਂ ਦੀ ਗੱਲ ਨਹੀਂ। ਜਿਹੜੀ ਸੋਸ਼ਲ ਸਿਕਿਉਰਿਟੀ ਆ ਉਹ ਅਸੀਂ ਜਿੰਨੇ ਸਾਲ 35 40 ਸਾਲ ਕੰਮ ਕੀਤਾ ਆ ਉਹੀ ਸਾਨੂੰ ਪੈਸੇ ਜਿਹੜੇ ਆ ਵਾਪਸ ਆ ਰਹੇ ਜਦੋਂ ਆਪਾਂ ਰਿਟਾਇਰ ਹੁੰਦੇ ਹੈਗੇ ਆ। ਸੋ ਕਹਿੰਦੇ ਵੀ ਅਸੀਂ ਸੋਸ਼ਲ ਸਿਕਿਉਰਿਟੀ ਮੈਡੀਕੇਅਰ ਉਹ ਸਾਰੇ ਸਾਲਾਂ ਦੇ ਵਿੱਚ ਦਿੱਤੀ ਜਦੋਂ ਅਸੀਂ ਕੰਮ ਕਰਦੇ ਸੀਗੇ। ਸੋ ਹੁਣ ਉਹਦੇ ਵਿੱਚ ਕੱਟ ਨਹੀਂ ਲੱਗਣਾ ਚਾਹੀਦਾ। ਇਹ ਵੀ ਬਹੁਤ ਸਾਰੇ ਉੱਥੇ ਜਿਹੜੇ ਪ੍ਰੋਟੈਸਟਰ ਸੀ ਉਹ ਕਹਿ ਰਹੇ ਵੀ ਇਹ ਲੋਕਾਂ ਨੂੰ ਇਹ ਵੀ ਭੁਲੇਖਾ ਹੈ ਵੀ ਸ਼ਾਇਦ ਸੋਸ਼ਲ ਸਿਕਿਉਰਿਟੀ, ਮੈਡੀਕੇਅਰ ਜਾਂ ਮੈਡੀਕੇਡ ਇਹ ਬਹੁਤ ਸਾਰੇ ਓਲਡਰ ਜਾਂ ਸੀਨੀਅਰ ਬੰਦੇ ਲੈਂਦੇ ਆ, ਕਈ ਯੰਗ ਬੰਦੇ ਵੀ ਜੋ ਡਿਸੇਬਿਲਿਟੀ ਦੇ ਹੁੰਦੇ ਆ ਉਹਨਾਂ ਨੂੰ ਵੀ ਮੈਡੀਕੇਅਰ ਜਾਂ ਮੈਡੀਕੇਡ ਮਿਲਦਾ ਹੈਗਾ। ਸੋ ਸੋਸ਼ਲ ਮੈਡੀਕੇਅਰ ਤੇ ਮੈਡੀਕੇਡ ਦੇ ਕੱਟਸ ਨੂੰ ਲੈ ਕੇ ਜਿਹੜੀ ਆ ਵਾਈਟ ਹਾਊਸ ਦੇ ਵਿੱਚ ਅੱਜ ਕੱਲ੍ਹ ਕਾਫੀ ਜਿਹੜੀ ਚਰਚਾ ਆ ਉਹ ਛਿੜੀ ਹੋਈ ਹੈਗੀ ਹੈ। ਜੀ ਬਿਲਕੁਲ। ਸੋ ਇਹਨਾਂ ਨੇ ਤਾਂ ਹੀ ਜਿਹੜੇ ਕਈਆਂ ਨੇ ਇਸ ਦੇ ਮਾਮਲੇ ਵਿੱਚ ਯੂ ਟਰਨ ਮਾਰਨੇ ਸ਼ੁਰੂ ਕੀਤੇ ਆ। ਕਾਫੀ ਇਹ ਚਰਚਾ ਜਿਹੜੀ ਇਹਨਾਂ ਨੇ ਤੋਰੀ ਸੀਗੀ ਵੀ ਰਿਟਾਇਰਮੈਂਟ ਦੀ ਏਜ ਵਧਾ ਕੇ ਇਹਨਾਂ ਚੀਜ਼ਾਂ ਨੂੰ ਡਿਲੇ ਜਾਂ ਇਹਨਾਂ ਨੂੰ ਜਿਹੜਾ ਉਹ ਘੱਟ ਕਰੀਏ। ਸੋ ਸਵੇਰੇ ਵੀ ਜਿੱਦਾਂ ਆਪਾਂ ਚਰਚਾ ਕਰਦੇ ਸੀ ਵੀ ਉਹਨਾਂ ਦੇ ਆਪਣੇ ਜਿਹੜੇ ਕਈ ਸਪੋਰਟਰਸ ਆ ਇਸ ਦੇ ਹੱਕ ਦੇ ਵਿੱਚ ਨਹੀਂ ਆ। ਸੋ ਇਵੈਂਚੁਅਲੀ ਲੱਗਦਾ ਆ ਵੀ ਇਸ ਤੋਂ ਬੈਕ ਡਾਊਨ ਇਹ ਕਰਨਾ ਸ਼ੁਰੂ ਕਰ ਰਹੇ ਆ। ਯੋਸੇਮਿਟੀ ਨੈਸ਼ਨਲ ਪਾਰਕ ਪਿਛਲੇ ਕਈ ਦਿਨਾਂ ਤੋਂ ਬੰਦ ਪਿਆ ਸੀਗਾ। ਭਾਰੀ ਬਰਫ਼ਬਾਰੀ ਤੇ ਮੀਂਹ ਦੇ ਕਰਕੇ ਫਲੱਡ ਦੇ ਜਿਹੜੇ ਰਿਸਕ ਆ ਉਸ ਨੂੰ ਲੈ ਕੇ ਆਉਂਦੇ ਸ਼ਨੀਚਰਵਾਰ ਨੂੰ ਯੋਸੇਮਿਟੀ ਨੈਸ਼ਨਲ ਪਾਰਕ ਇੱਕ ਵਾਰੀ ਫਿਰ ਲੋਕਾਂ ਦੇ ਲਈ ਖੋਲ੍ਹਿਆ ਜਾਊਗਾ, ਪਰ ਇਸ ਵਾਰ ਲਿਮਿਟਿਡ ਐਕਸੈਸ ਤੇ ਲਿਮਿਟਿਡ ਆਵਰਸ ਇਸ ਵਿੱਚ ਹੋਣਗੇ। ਸਿਆਰਾ ਨਵਾਡਾ ਮਾਊਂਟੇਨਸ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਬਰਫ਼ ਆ ਇਸ ਵਾਰੀ ਪੈ ਚੁੱਕੀ ਆ। ਕੱਲ੍ਹ ਯੋਸੇਮਿਟੀ ਦੇ ਇਰਦ ਗਿਰਦ ਜਿਹੜੇ ਟੋਲੂਮੇਨ ਮੈਡੋਜ਼ ਆ ਉਸ ਵਿੱਚ ਤਕਰੀਬਨ 15 ਫੁੱਟ ਬਰਫ਼
ਜਿਹੜੀ ਉਹ ਪਈ ਆ। ਸੋ ਇੱਕ ਸਿੰਗਲ ਸਟੋਰੀ ਹਾਊਸ ਤੋਂ ਵੀ ਉੱਚੀ ਜ਼ਿਆਦਾ ਬਰਫ਼ ਜਿਹੜੀ ਆਲਰੇਡੀ ਇੱਥੇ ਪੈ ਚੁੱਕੀ ਹੈਗੀ ਆ। ਸੋ ਉਸ ਤੋਂ ਬਾਅਦ ਦੇ ਵਿੱਚ 21 ਇੰਚ ਇੱਥੇ ਮੀਂਹ ਵੀ ਜਿਹੜਾ ਉਹ ਪਿਆ ਸੀਗਾ, ਜਿਹੜੇ ਵਾਰਮ ਸਟਾਰਮ ਜਿਹੜਾ ਪਿਛਲੇ ਵਾਰੀ ਆਇਆ ਸੀ ਉਸ ਦੇ ਕਰਕੇ। ਸੋ ਹੁਣ ਸਨਰਾਈਜ਼ ਤੋਂ ਸਨਸੈਟ ਤੱਕ ਇਸ ਵੀਕਐਂਡ ਦੇ ਉੱਤੇ ਖੋਲ੍ਹਣ ਜਾ ਰਹੇ ਆ, ਤੇ ਉਮੀਦ ਕਰ ਰਹੇ ਆ ਵੀ ਅਗਲੇ ਕੁਛ ਦਿਨਾਂ ਬਾਅਦ ਹੀ ਇਸ ਨੂੰ ਪੂਰੇ 24 ਘੰਟੇ ਸਾਰਿਆਂ ਦੇ ਲਈ ਖੋਲ੍ਹਿਆ ਜਾਵੇਗਾ। ਪਿਛਲੇ ਦਿਨਾਂ 'ਚ ਆਪਾਂ ਡਿਸਕਸ ਕੀਤਾ ਸੀ ਵੀ ਔਰੀਕਲ ਲੇਕ ਦੇ ਵਿੱਚੋਂ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਉਹ ਆਲਮੋਸਟ ਫੁੱਲ ਹੈਗੀ ਆ। ਅੱਜ ਇੱਕ ਹੋਰ ਲੇਕ ਕੈਲੀਫੋਰਨੀਆ ਦੇ ਵਿੱਚ ਲੋਪੇਜ਼ ਜੋ ਅਰੋਯੋ ਖੱਡੇ ਦੇ ਲਾਗੇ ਸੋ ਉਸ ਦੇ ਵਿੱਚੋਂ ਵੀ ਜਿਹੜਾ ਸੈਨ ਲੂਇਸ ਓਬਿਸਪੋ ਕਾਉਂਟੀ ਦੇ ਵਿੱਚ ਇਹ ਲੇਕ ਆ, ਅਥਾਰਟੀਜ਼ ਨੇ ਉਹ ਆਲਰੇਡੀ ਇਸ ਨੂੰ ਜਿਹੜਾ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੈਗਾ ਆ। ਸੋ ਔਰੋਵਿਲ ਲੇਕ ਤੋਂ ਬਾਅਦ ਲੋਪੇਜ਼ ਲੇਕ ਇਹ ਸੈਕੰਡ ਲੇਕ ਹੈਗੀ ਆ ਜਿਹਦੇ ਤੋਂ ਪਾਣੀ ਛੱਡਣਾ ਸ਼ੁਰੂ ਕੀਤਾ। ਦਸੰਬਰ 10 ਦੇ ਵਿੱਚ ਲੋਪੇਜ਼ ਲੇਕ ਦੇ ਵਿੱਚ ਸਿਰਫ 22% ਕਪੈਸਿਟੀ ਤੱਕ ਪਾਣੀ ਸੀ, ਜੋ ਕਿ ਜਨਵਰੀ 1 ਤੱਕ 24% ਹੋ ਗਿਆ, ਤੇ ਪਿਛਲੇ ਹਫਤੇ ਤੱਕ 66% ਫਿਲ ਆਊਟ ਹੋ ਗਿਆ ਸੀ। ਸੋ ਸੈਨ ਲੂਇਸ ਓਬਿਸਪੋ ਕਾਉਂਟੀ ਪਬਲਿਕ ਵਰਕਸ ਡਿਪਾਰਟਮੈਂਟ ਦੇ ਸਪੋਕਸਵੂਮਨ ਪੌਲਾ ਮੈਕਵਰਿਜ ਨੇ ਇਹ ਦੱਸਿਆ ਆ ਵੀ ਹੁਣ ਸਾਨੂੰ ਜਿਹੜੀ ਆ, ਕਿਉਂਕਿ 100% ਕਪੈਸਿਟੀ ਬਹੁਤ ਜਲਦੀ ਹੋ ਜਾਣੀ ਆ। ਆਪਾਂ ਦੇਖਿਆ ਵੀ ਕਿਸ ਹਿਸਾਬ ਦੇ ਨਾਲ ਜਿਹੜੀਆਂ ਸਟਰੀਮਸ ਰਿਵਰਸ ਫਲੱਡਡ ਹੈਗੀਆਂ ਕੈਲੀਫੋਰਨੀਆ ਦੇ ਵਿੱਚ, ਤੇ ਉਹਨਾਂ ਨੇ ਆਲਰੇਡੀ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੈਗਾ ਆ। ਤੇ ਇਸ ਤੋਂ ਬਿਨਾਂ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਹੋਰ ਕੁਛ ਕੁ ਜਿਹੜੇ ਰਿਜ਼ਰਵਾਇਰਸ ਆ ਉਹ ਪੂਰੇ ਫਿਲ ਆਊਟ ਹੋ ਗਏ ਆ। ਵੇਲ ਰੌਕ ਰਿਜ਼ਰਵਾਇਰ ਨੀਅਰ ਕਿਓਕੋਸ ਤੇ ਇਸੇ ਤਰ੍ਹਾਂ ਸੈਂਟਾ ਮੈਰਗਰੀਟਾ ਲੇਕ ਆ, ਉਹ ਵੀ ਜਿਹੜੀ ਆ ਓਵਰਫਲੋ ਕਰ ਰਹੀ ਆ ਸਲੀਨਸ ਰਿਵਰ ਦੀ। ਜਦੋਂ ਆਇਆ ਇੰਨਾ ਜ਼ਿਆਦਾ ਫਲੱਡ ਹੋਇਆ, ਕਿਉਂਕਿ ਇਹਦੀ ਜਿਹੜੀ ਕਪੈਸਿਟੀ ਹੈ 105% ਤੱਕ ਪਹੁੰਚ ਚੁੱਕੀ ਹੈਗੀ ਆ। ਜੀ, ਇਸੇ ਤਰੀਕੇ ਦੇ ਨਾਲ ਟੁਲੈਰੀ ਕਾਉਂਟੀ ਦੇ ਵਿੱਚ ਕਾਫੀ ਨੁਕਸਾਨ ਜਿਹੜਾ ਆ ਫਲੱਡ ਵਾਟਰਸ ਦੇ ਕਰਕੇ ਹੋਇਆ ਆ। ਇੱਥੇ ਵੀ ਪੁਰਾਣੀਆਂ ਜਿਹੜੀਆਂ ਲੇਕਸ ਆ ਉਹ ਭਰਨੀਆਂ ਸ਼ੁਰੂ ਹੋ ਰਹੀਆਂ ਆ। ਲੇਕ ਕੈਵਾ ਜਿਹੜੀ ਇਸ ਤੋਂ ਉੱਤੇ ਆ ਉਹ ਇਸ ਟਾਈਮ ਪੂਰੀ ਤਰ੍ਹਾਂ ਭਰ ਕੇ ਓਵਰਫਲੋ ਕਰ ਰਹੀ ਆ। ਉਹਨਾਂ ਚੋਆਂ ਦੇ ਵਿੱਚ, ਉਹਨਾਂ ਕ੍ਰੀਕਸ ਦੇ ਵਿੱਚ ਵੀ ਪਾਣੀ ਆ ਚੁੱਕਾ ਆ, ਜਿੱਥੇ ਕਈ ਚਿਰ ਤੋਂ ਜਿਹੜਾ ਕਹਿ ਲਓ ਵੀ ਸੋਕਾ ਪਿਆ ਸੀ। ਤੇ ਹੁਣ ਲੋਕ ਜਿਨ੍ਹਾਂ ਦਾ ਨੁਕਸਾਨ ਹੋਇਆ ਆ ਟੁਲੈਰੀ ਕਾਉਂਟੀ ਦੇ ਵਿੱਚ ਇਹਨਾਂ ਫਲੱਡਸ ਦੇ ਕਰਕੇ, ਉਹ ਮੰਗ ਕਰ ਰਹੇ ਆ ਵੀ ਸਾਨੂੰ ਕੋਈ ਨਾ ਕੋਈ ਇਸ ਦੇ ਲਈ ਰਿਲੀਫ ਜਿਹੜੀ ਆ ਉਹ ਦਿੱਤੀ ਜਾਵੇ। ਲੋਕਾਂ ਦੇ ਘਰਾਂ ਦੇ ਵਿੱਚ ਕਈ ਇੰਚ ਤੋਂ ਕਈ ਫੁੱਟ ਤੱਕ ਪਾਣੀ ਜਿਹੜਾ ਆ ਉਹ ਆ ਗਿਆ। ਇੱਕ ਟਾਈਮ ਦੇ ਉੱਤੇ ਫਲੱਡਿੰਗ ਦਾ ਹਾਲ ਕਹਿੰਦੇ ਵੀ ਉੱਥੇ ਇੰਨਾ ਸੀਗਾ ਵੀ ਇੱਕ ਬ੍ਰਿਜ ਜਿਹੜਾ ਆ ਉਸ ਤੋਂ 4-5 ਫੁੱਟ ਉੱਤੋਂ ਦੀ ਪਾਣੀ ਜਿਹੜਾ ਆ ਉਹ ਲੰਘ ਰਿਹਾ ਸੀਗਾ। ਜੀ, ਓਸ਼ਨ ਫਰੰਟ ਹੋਮਸ ਜਿਹੜੇ ਆ ਕੈਲੀਫੋਰਨੀਆ ਦੇ ਸਦਰਨ ਕੈਲੀਫੋਰਨੀਆ ਏਰੀਏ ਦੇ ਵਿੱਚ, ਖਾਸ ਕਰਕੇ ਸੈਨ ਕਲੇਮੈਂਟੇ ਏਰੀਏ ਦੇ ਵਿੱਚ, ਉੱਥੇ ਇੱਕ ਬਹੁਤ ਵੱਡੀ ਅਪਾਰਟਮੈਂਟ ਕੰਪਲੈਕਸ ਸੀ। ਉਸ ਦੇ ਥੱਲਿਓਂ ਜਿਹੜੀ ਜ਼ਮੀਨ ਆ ਉਹ ਖਿਸਕਣੀ ਸ਼ੁਰੂ ਹੋ ਗਈ। ਸੋ ਜਿਹਦੇ ਕਰਕੇ ਉਸ ਅਪਾਰਟਮੈਂਟ ਕੰਪਲੈਕਸ ਵਿੱਚ ਰਹਿੰਦੇ ਲੋਕਾਂ ਨੂੰ ਜਿਹੜਾ ਆ ਜਾਣ ਤੋਂ ਰੋਕ ਦਿੱਤਾ ਗਿਆ ਹੈਗਾ। ਸੈਨ ਕਲੇਮੈਂਟੇ ਦੇ ਮੇਅਰ ਕ੍ਰਿਸ ਡੰਕਨ, ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਵੀ ਸਟਰਕਚਰ ਹਜੇ ਤੱਕ ਓਕੇ ਆ, ਪਰ ਕਾਫੀ ਹਿੱਸੇ ਵਿੱਚ ਉਹਦੇ ਥੱਲਿਓਂ ਜਿਹੜੀ ਮਿੱਟੀ ਆ ਪੂਰੀ ਤਰ੍ਹਾਂ ਸਮੁੰਦਰ ਦੇ ਵਿੱਚ ਡਿੱਗ ਚੁੱਕੀ ਹੈਗੀ ਆ। ਕੈਲੀਫੋਰਨੀਆ ਦੇ ਵਿੱਚ 11 ਦੇ ਕਰੀਬ ਐਟਮੋਸਫੇਰਿਕ ਰਿਵਰ ਆਏ ਆ, ਜਿਨ੍ਹਾਂ ਦੇ ਨਾਲ ਆਪਾਂ ਦੇਖ ਰਹੇ ਆ ਵੀ ਹਰ ਪਾਸੇ ਜਿਹੜੀ ਆ ਤਬਾਹੀ ਮਚੀ ਹੋਈ ਆ, ਖਾਸ ਕਰਕੇ ਫਲੱਡਿੰਗ ਨੂੰ ਲੈ ਕੇ, ਹੁਣ ਲੈਂਡਸਲਾਈਡਸ ਨੂੰ ਲੈ ਕੇ। ਪਿਛਲੇ ਹਫ਼ਤੇ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ, ਇੱਧਰ ਸੈਕਰਾਮੈਂਟੋ ਸਾਈਡ ਇੱਕ ਜਗ੍ਹਾ ਮੱਡ ਸਲਾਈਡ ਹੋ ਗਿਆ ਘਰਾਂ ਦੇ ਵਿੱਚ, ਪਲੇਸਰਵਿਲ ਕਾਉਂਟੀ ਦੇ ਵਿੱਚ। ਸੋ ਨੁਕਸਾਨ ਜਿਹੜਾ ਹੈ ਬਹੁਤ ਵੱਡਾ ਹੋ ਰਿਹਾ ਹੈਗਾ ਕੈਲੀਫੋਰਨੀਆ 'ਚ। ਆਲਰੇਡੀ ਇੱਕ ਫਿਗਰ ਆਏ ਆ ਵੀ $360 ਮਿਲੀਅਨ ਤੱਕ ਦਾ ਨੁਕਸਾਨ ਹੈਵੀ ਰੇਨਸ ਤੇ ਹੈਵੀ ਸਨੋ ਦੇ ਨਾਲ ਹੋ ਚੁੱਕਾ ਹੈਗਾ। ਜੀ। ਅਗਲੀ ਗੱਲ ਕਰਦੇ ਜਾਈਏ, ਅਟਾਰਨੀ ਜਨਰਲ ਸੂਬੇ ਦੇ ਰੌਬ ਬੋਂਟਾ, ਉਹਨਾਂ ਨੇ ਜਿਹੜਾ ਐਲਗਰੋਵ ਸ਼ਹਿਰ ਆ ਉਸ ਨੂੰ ਨੋਟਿਸ ਇੱਕ ਹਿਸਾਬ ਦੇ ਨਾਲ ਭੇਜ ਦਿੱਤਾ ਆ, ਜਾਂ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਆ ਉਸ ਨੂੰ ਲੈ ਕੇ ਜਿਹੜੀ ਆ ਹਲਚਲ ਮਚੀ ਹੋਈ ਆ। ਉਹਨਾਂ ਨੇ ਕਿਹਾ ਵੀ ਜਿਹੜੇ ਐਲਗਰੋਵ ਵਾਲੇ ਜਿਹੜਾ ਪ੍ਰਪੋਜ਼ਡ ਹਾਊਸਿੰਗ ਪ੍ਰੋਜੈਕਟ ਆ ਉਸ ਨੂੰ ਅਪਰੂਵ ਨਹੀਂ ਕਰ ਰਹੇ, ਉਸ ਨੂੰ ਬਣਨ ਦੇ ਵਿੱਚ ਡਿਨਾਈ ਜਿਹੜਾ ਉਹ ਕਰ ਰਹੇ ਆ। ਕਹਿੰਦੇ ਵੀ ਕਿਤੇ ਨਾ ਕਿਤੇ ਸਟੇਟ ਦੇ ਸੂਬੇ ਦੇ ਜਿਹੜੇ ਕਾਨੂੰਨ ਆ ਉਸ ਨੂੰ ਇਹ ਵਾਇਲੇਟ ਕਰ ਰਹੇ ਆ ਡਿਨਾਈ ਕਰਕੇ।
ਜੁਲਾਈ ਦੇ ਵਿੱਚ ਯੂਨੈਨਿਮਸਲੀ ਇਹ ਡਿਨਾਈ ਕੀਤਾ ਗਿਆ ਸੀਗਾ ਓਕ ਰੋਜ਼ ਅਪਾਰਟਮੈਂਟਸ ਉਸ ਨੂੰ ਲੈ ਕੇ, ਜਿਸ ਨਾਲ 66 ਹਾਊਸਿੰਗ ਯੂਨਿਟ ਬਣਾਏ ਜਾਣੇ ਸੀਗੇ ਲੋਅਰ ਇਨਕਮ ਹਾਊਸ ਹੋਲਡਸ ਦੇ ਉੱਤੇ, ਜਿਹੜੇ ਹੋਮਲੈਸਨੈਸ ਹੋਣ ਦੇ ਕਗਾਰ ਦੇ ਉੱਤੇ ਸੀਗੇ। ਸੋ ਬੌਂਟਾ ਹੁਣਾਂ ਨੇ ਚਿੱਠੀ ਲਿਖ ਕੇ ਜਿਹੜਾ ਸ਼ਹਿਰ ਨੂੰ ਕਿਹਾ ਆ ਵੀ ਤੁਹਾਡਾ ਜਿਹੜਾ ਡਿਨਾਇਲ ਆ ਉਹ ਸਟੇਟ ਲਾਜ਼ ਨੂੰ ਵਾਇਲੇਟ ਕਰਦਾ ਆ। ਸੋ ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਇਸ ਟਾਈਮ ਆਪਾਂ ਪੂਰੇ ਦਾ ਪੂਰਾ ਸੂਬਾ ਹਾਊਸਿੰਗ ਕ੍ਰਾਈਸਿਸ ਚੋਂ ਲੰਘ ਰਿਹਾ ਆ, ਸਟੇਟ ਆਫ ਐਮਰਜੈਂਸੀ ਇਸ ਦੇ ਬਾਬਤ ਹੈਗੀ ਆ, ਤੇ ਸਾਰੇ ਹੀ ਸ਼ਹਿਰਾਂ ਨੂੰ ਇਸ ਨੂੰ ਠੀਕ ਕਰਨ ਦੇ ਲਈ ਕੰਮ ਜਿਹੜੇ ਉਹ ਅੱਗੇ ਕਰਨੇ ਚਾਹੀਦੇ ਹੈਗੇ ਆ। ਸੋ ਸਿਟੀ ਆਫ ਐਲਗਰੋਵ ਨੇ ਪ੍ਰੋਜੈਕਟ ਕਹਿੰਦੇ ਵੀ ਇਸ ਲਈ ਡਿਨਾਈ ਕੀਤਾ ਸੀਗਾ ਵੀ ਇਸ ਦੀ ਜਿਹੜੀ ਆਬਜੈਕਟਿਵ ਜ਼ੋਨਿੰਗ ਸਟੈਂਡਰਡਸ ਆ ਉਸ ਦੇ ਅਨੁਕੂਲ ਜਿਹੜੇ ਆ ਬਰਾਬਰ ਆ ਉਹ ਨਹੀਂ ਆ ਰਹੇ ਸੀ। ਮੇਅਰ ਬੌਬੀ ਐਲਨ ਸਿੰਘ ਐਲਨ ਜਿਹੜੇ ਆ ਉਹਨਾਂ ਨੇ ਇਸ ਦੇ ਉੱਤੇ ਟਿੱਪਣੀ ਕਰਦੇ ਹੋਏ ਇਹ ਕਿਹਾ ਵੀ ਐਲਗਰੋਵ ਹਾਊਸਿੰਗ ਪ੍ਰੋਵਾਈਡ ਕਰਨ ਦੇ ਲਈ ਕਮਿਟਡ ਆ, ਤੇ ਜਿਹੜੇ ਐਪਲੀਕੈਂਟ ਸੀਗੇ ਉਹ ਨਾਨ ਰਿਸਪੌਂਸਿਵ ਸੀਗੇ ਸਾਡੇ ਜਿਹੜੀਆਂ ਕੋਸ਼ਿਸ਼ਾਂ ਨੂੰ ਲੈ ਕੇ ਇਸ ਦੇ ਸੋਲਿਊਸ਼ਨ ਲੱਭਣ ਦੇ ਲਈ। ਸੋ ਅਸੀਂ ਇਹ ਸੋਚ ਰਹੇ ਹਾਂ ਵੀ ਇਹਦੀ ਥਾਂ ਦੇ ਉੱਤੇ ਕੋਈ ਹੋਰ ਸਾਈਟ ਜਿਹੜੀ ਉਹ ਹੋਵੇ ਜਿੱਥੇ ਇਹ ਸਾਰੀਆਂ ਸੁਵਿਧਾਵਾਂ ਦਿੱਤੀਆਂ ਜਾ ਸਕਣ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਵਾਰੀ ਮੀਂਹ ਫਿਰ ਇਸ ਐਤਵਾਰ ਨੂੰ ਆਊਗਾ। ਕਈ ਜਗ੍ਹਾ ਦੇ ਵਿੱਚ ਮੀਂਹ ਐਤਵਾਰ ਸਵੇਰੇ ਸ਼ੁਰੂ ਹੋ ਜਾਣਾ ਆ, ਕਈ ਜਗ੍ਹਾ ਦੇ ਵਿੱਚ ਬਾਅਦ ਦੁਪਹਿਰ ਹੋਊਗਾ। ਸੋ ਆਪਾਂ ਦੇਖਿਆ ਵੀ ਅੱਜ ਤੇ ਕੱਲ ਆਉਣ ਵਾਲੇ ਕੱਲ ਨੂੰ ਜਿਹੜਾ ਪੂਰੀ ਤਰ੍ਹਾਂ ਧੁੱਪ ਰਹੂਗੀ, ਸਾਫ਼ ਰਹੂਗਾ, ਪਰ ਫਿਰ ਅਗਲੇ ਵੀਕ 3-4 ਦਿਨ ਜਿਹੜਾ ਆ ਲਗਾਤਾਰ ਮੀਂਹ ਕੈਲੀਫੋਰਨੀਆ ਦੇ ਵਿੱਚ ਪੈਣ ਜਾ ਰਿਹਾ ਆ। ਸੋ ਫਿਰ ਇੱਕ ਵਾਰੀ ਜਿਹੜੇ ਭਰੇ ਹੋਏ ਦਰਿਆ ਆ, ਲੇਕਸ ਹੈਗੀਆਂ ਆ, ਉਹਨਾਂ ਦੇ ਜਿਹੜੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਹੈਗੀ ਆ ਵੀ ਕਿਸੇ ਤਰ੍ਹਾਂ ਦੀ ਜਿਹੜੀ ਲੈਵੀ ਆ ਉਹ ਨਾ ਟੁੱਟੇ। ਜੀ ਬਿਲਕੁਲ, ਇਸ ਵਾਰ ਜਿਹੜਾ ਦੱਸਿਆ ਜਾ ਰਿਹਾ ਵੀ ਬੇ ਏਰੀਏ ਵਿੱਚ ਮੀਂਹ ਘੱਟ ਪੈਣਗੇ ਤੇ ਸਿਆਰਾ ਨਵਾਡਾਸ ਦੇ ਵਿੱਚ ਸਨੋ ਪੈਣ ਦੇ ਅਸਾਰ ਜ਼ਿਆਦਾ ਨੇ। ਇਹਦਾ ਮਤਲਬ ਵੀ ਤਾਪਮਾਨ ਥੋੜਾ ਥੱਲੇ ਨੂੰ ਜਾ ਸਕਦਾ, ਜਿੱਦਾਂ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਜ਼ਿਆਦਾ ਠੰਡ ਵਾਲਾ ਨਹੀਂ ਰਿਹਾ, ਪਰ ਜੇ ਸਨੋ ਵਾਪਸ ਆ ਰਹੀ ਆ ਤਾਂ ਇਹਦਾ ਮਤਲਬ ਤਾਪਮਾਨ ਹੋਰ ਥੱਲੇ ਨੂੰ ਜਾ ਸਕਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਇਸ ਟਾਈਮ ਇਹ ਚੀਜ਼ ਜਿਹੜੀ ਉਹ ਦੇਖੀ ਜਾ ਰਹੀ ਆ, ਕੈਲੀਫੋਰਨੀਆ ਦੇ ਵਿੱਚ ਇੱਕ ਨਵਾਂ ਬਿੱਲ ਜਿਹੜਾ ਉਹ ਲਿਆਉਣ ਦੀ ਕੋਸ਼ਿਸ਼ ਆ, ਜਿਸ ਨਾਲ ਉਹਨਾਂ ਡਾਕਟਰਸ ਨੂੰ ਲੀਗਲ ਪ੍ਰੋਟੈਕਸ਼ਨ ਦਿੱਤੀ ਜਾਊਗੀ ਜਿਹੜੇ ਅਬੋਰਸ਼ਨ ਪਿਲਸ ਜਿਹੜੀਆਂ ਆ ਉਹ ਮੇਲ ਕਰਦੇ ਨੇ ਹੋਰ ਪੇਸ਼ੈਂਟਸ ਨੂੰ ਜਿਹੜੇ ਦੂਜੇ ਸੂਬਿਆਂ ਦੇ ਵਿੱਚ ਰਹਿੰਦੇ ਆ। ਇਸ ਬਿੱਲ ਜੇ ਪਾਸ ਹੋ ਜਾਂਦਾ ਹੈ, ਇਸ ਦੇ ਤਹਿਤ ਕੈਲੀਫੋਰਨੀਆ ਉਹਨਾਂ ਡਾਕਟਰਸ ਦੀ ਹਵਾਲਗਰੀ ਦੂਜੇ ਸੂਬਿਆਂ ਦੇ ਵਿੱਚ ਨਹੀਂ ਕਰੂਗਾ, ਉਸ ਦੇ ਉੱਤੇ ਰੋਕ ਲਾਉਣਗੇ ਜਿਹੜੇ ਵੀ ਡਾਕਟਰ ਇੱਦਾਂ ਅਬੋਰਸ਼ਨ ਮੈਡੀਕੇਸ਼ਨ ਦੂਜੇ ਸੂਬਿਆਂ ਦੇ ਵਿੱਚ ਦਿੰਦੇ ਆ। ਹੁਣ ਕਿਉਂਕਿ ਆਪਾਂ ਦੇਖ ਰਹੇ ਹਾਂ ਵੀ ਬਹੁਤ ਸਾਰੇ ਸੂਬਿਆਂ ਦੇ ਵਿੱਚ ਅਜਿਹੇ ਬਿੱਲ, ਅਜਿਹੇ ਕਾਨੂੰਨ ਆ ਰਹੇ ਆ ਜਿੱਥੇ ਅਬੋਰਸ਼ਨ ਦੇ ਉੱਤੇ ਰੋਕ ਲੱਗੀ ਆ। ਇੱਥੋਂ ਤੱਕ ਕਿ ਵਾਲਗ੍ਰੀਨਸ ਨੇ ਵੀ ਉਹਨਾਂ ਸੂਬਿਆਂ ਦੇ ਵਿੱਚ ਅਬੋਰਸ਼ਨ ਪਿਲਸ ਮੇਲ ਕਰਨ ਤੋਂ ਨਾ ਕਰ ਦਿੱਤੀ ਸੀਗੀ। ਸੋ ਇਹ ਬਿੱਲ ਸਿਰਫ ਉਹਨਾਂ ਡਾਕਟਰਸ ਨੂੰ ਹੀ ਪ੍ਰੋਟੈਕਟ ਕਰਨਗੇ ਜਿਹੜੇ ਕੈਲੀਫੋਰਨੀਆ ਦੇ ਵਿੱਚ ਹੈਗੇ ਆ। ਸੋ ਇਹ ਹੁਣ ਦੇਖਦੇ ਕੀ ਹੁੰਦਾ। ਸਟੇਟ ਸੈਨੇਟਰ ਨੈਂਸੀ ਸਕਿਨਰ ਬਰਕਲੇ ਤੋਂ ਇਹ ਡੈਮੋਕ੍ਰੇਟ ਨੇ, ਇਹ ਇਸ ਬਿੱਲ ਦੇ ਆਥਰ ਨੇ, ਤੇ ਉਹ ਕਹਿ ਰਹੇ ਆ ਵੀ ਅਸੀਂ ਇਹੀ ਮੇਕ ਸ਼ੋਰ ਕਰਨਾ ਚਾਹੁੰਦੇ ਆ ਵੀ ਜਿਹੜੇ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਹੋਰ ਸੂਬਿਆਂ 'ਚ ਜਿਹੜੇ ਜਾ ਰਹੇ ਆ, ਟੈਂਪਰੇਰੀਲੀ ਰਹਿ ਰਹੇ ਆ, ਉਹਨਾਂ ਨੂੰ ਇਸ ਮੈਡੀਕੇਸ਼ਨ ਦੀ ਐਕਸੈਸ ਜਿਹੜੀ ਉਹ ਹੋਵੇ। ਸੋ ਇਹ ਕਦੋਂ ਪਾਸ ਹੁੰਦਾ ਆ ਜਾਂ ਨਹੀਂ ਹੁੰਦਾ ਆ, ਇਹ ਹੁਣ ਦੇਖਣ ਵਾਲੀ ਗੱਲ ਹੋਊਗੀ। ਮੈਸੇਚਿਉਸਟ, ਨਿਊਯਾਰਕ, ਕਨੈਟੀਕਟ, ਮੈਰੀਲੈਂਡ ਤੇ ਵਰਮੌਂਟ ਦੇ ਵਿੱਚ ਵੀ ਇਦਾਂ ਦੇ ਹੋਰ ਬਿੱਲ ਲਿਆਉਣ ਦੀ ਕੋਸ਼ਿਸ਼ ਪੈਰਲਲੀ ਚੱਲ ਰਹੀ ਆ। ਬੈਂਕਾਂ ਦੇ ਅੱਜ ਸਟਾਕ ਫੇਰ ਕਾਫੀ ਥੱਲੇ ਗਏ ਹੈਗੇ ਆ। ਸੈਨ ਫਰਾਂਸਿਸਕੋ ਦੀ ਜਿਹੜੀ ਫਰਸਟ ਰਿਪਬਲਿਕ ਬੈਂਕ ਆ, ਉਹਨਾਂ ਦਾ ਜਿਹੜਾ ਸਟਾਕ ਆ ਅੱਜ 32.80% ਡਾਊਨ ਗਿਆ ਹੈਗਾ। ਈਵਨ ਦੋ $30 ਬਿਲੀਅਨ ਦੀ ਜਿਹੜੀ ਸਪੋਰਟ ਆ ਉਸ ਉਹਨਾਂ ਨੂੰ JP ਮੋਰਗਨ, ਸਿਟੀ ਗਰੁੱਪ, ਬੈਂਕ ਆਫ ਅਮਰੀਕਾ, ਵੈਲਸ ਫਾਰਗੋ ਵੱਲੋਂ ਦਿੱਤੀ ਗਈ ਸੀ। ਸੋ ਫਰਸਟ ਰਿਪਬਲਿਕਨ ਜੋ ਰਿਪਬਲਿਕ ਬੈਂਕ ਹੈਗੀ ਆ, ਇਹਦਾ ਜਿਹੜਾ ਸਟਾਕ ਸੀ ਕੁਛ ਦਿਨ ਪਹਿਲਾਂ $123 ਦੇ ਉੱਤੇ ਸੀ, ਤੇ ਹੁਣ ਜਿਹੜਾ ਆ ਬਹੁਤ ਹੀ ਜਿਹੜਾ ਥੱਲੇ $23 ਦੇ ਲਾਗੇ ਛਾਗੇ ਆਇਆ ਹੈ।
ਤੇ ਦੂਸਰੇ ਪਾਸੇ ਕੱਲੀ ਇਹ ਫਸਟ ਰਿਪਬਲਿਕ ਬੈਂਕ ਨਹੀਂ ਜਿਸ ਨੇ 70% ਆਪਣੀ ਵੈਲਿਊ ਜਿਹੜੀ ਆ ਉਹ ਲੋਸਟ ਕਰ ਲਈ ਆ। ਸਿਲੀਕਨ ਵੈਲੀ ਬੈਂਕ ਦਾ ਆਪਾਂ ਸਵੇਰੇ ਵੀ ਦੱਸਿਆ ਸੀ ਵੀ ਜਿਹੜੀ ਉਹਨਾਂ ਦੀ ਪੇਰੈਂਟ ਕੰਪਨੀ ਆ ਉਹਨਾਂ ਨੇ ਚੈਪਟਰ 11 ਆਲਰੇਡੀ ਫਾਈਲ ਕਰ ਦਿੱਤਾ ਹੈਗਾ ਆ। ਤੇ ਅੱਜ ਇਸ ਬੈਂਕ ਤੋਂ ਬਿਨਾਂ ਜਿਹੜੀਆਂ ਹੋਰ ਬੈਂਕ US ਬੈਂਕ ਕਾਰਪ ਆ ਜੋ ਉਹਦੇ ਲਈ ਵੀ ਬਹੁਤ ਮਾੜਾ ਹਫ਼ਤਾ ਰਿਹਾ। 2009 ਤੋਂ ਬਾਅਦ ਉਹਨਾਂ ਦੇ ਸ਼ੇਅਰ 19% ਡਾਊਨ ਚਲੇ ਗਏ। ਕੀ ਕਾਰਪ ਜਿਹੜੀ ਬੈਂਕ ਆ ਉਹਨਾਂ ਦੇ 25% ਸ਼ੇਅਰ ਡਾਊਨ ਚਲੇ ਗਏ। ਸਿਟੀ ਗਰੁੱਪ ਦੇ 9% ਡਾਊਨ ਗਏ ਹੈਗੇ ਆ। ਸੋ ਹੌਲੀ ਹੌਲੀ ਇਹ ਜਿਹੜਾ ਆ ਵੱਡੀਆਂ ਬੈਂਕਾਂ ਦੇ ਉੱਤੇ ਵੀ ਇਹਦਾ ਅਸਰ ਪੈ ਰਿਹਾ ਹੈਗਾ ਆ। US ਕ੍ਰੈਡਿਟ ਸੁਇਸ ਗਰੁੱਪ ਨੂੰ $50 ਬਿਲੀਅਨ ਦੇ ਲਾਈਫ ਲਾਈਨ ਮਿਲ ਗਈ ਆ ਸਵਿਸ ਨੈਸ਼ਨਲ ਵੱਲੋਂ। ਜੀ ਬਿਲਕੁਲ। ਸੋ ਸਥਿਤੀ ਪਤਾ ਨਹੀਂ ਇਦਾਂ ਦੀ ਕਿੱਧਰ ਨੂੰ ਜਿਹੜੀ ਉਹ ਜਾਣੀ ਆ। ਪਰਸ਼ੀਅਨ ਸਕੇਅਰ ਦੇ ਜਿਹੜੇ ਬਿਲ ਐਕਮੈਨ ਆ ਉਹਨਾਂ ਨੇ ਟਵੀਟ ਕਰਕੇ ਕਿਹਾ ਵੀ ਇਹ ਜਿਹੜਾ ਰਿਸਕ ਆ ਫਾਈਨੈਂਸ਼ੀਅਲ ਇਸ ਟਾਈਮ ਆ ਕੰਟੇਜਨ ਦਾ ਜਿਹੜਾ ਇਸ ਟਾਈਮ ਫੈਲ ਰਿਹਾ ਤੇ ਕਹਿੰਦੇ ਵੀ ਨੀਡ ਟੂ ਸਟਾਪ ਦਿਸ। ਇਨਵੈਸਟਰਸ ਨੂੰ $30 ਬਿਲੀਅਨ ਦੇ ਜਿਹੜੇ ਡਿਪੋਜ਼ਿਟ ਦੇ ਨਾਲ ਵੀ ਇਸ ਬੈਂਕ ਦੇ ਵਿੱਚ ਕੋਈ ਭਰੋਸਾ ਜਿਹੜਾ ਆ ਉਹ ਨਹੀਂ ਵਧਿਆ ਹੈਗਾ। ਸੋ ਹੋਰ ਬੈਂਕਾਂ ਦੇ ਵਿੱਚ ਇਹ ਮੁਸੀਬਤ ਆ ਸਕਦੀ ਹੈ ਕਿ ਨਹੀਂ ਇਹ ਦੇਖਣਾ ਜਿਹੜਾ ਉਹ ਹੋਊਗਾ। ਇਹ ਤਾਂ ਸਮਾਂ ਹੀ ਜਿਹੜਾ ਹਰਜੋਤ ਸਿੰਘ ਜੀ ਦੱਸੇਗਾ। ਪਰ ਲੋਕਾਂ ਦੇ ਵਿੱਚ ਇਸ ਟਾਈਮ ਬੈਂਕਿੰਗ ਖੇਤਰ ਨੂੰ ਲੈ ਕੇ ਭਰੋਸਾ ਜਿਹੜਾ ਆ ਕਹਿ ਸਕਦੇ ਆ ਵੀ ਕਾਫੀ ਡਿੱਗਿਆ ਪਿਆ ਹੈਗਾ ਆ। ਇੱਥੋਂ ਤੱਕ ਵੀ ਇਕੋਨੋਮਿਸਟ ਵੀ ਜਿਹੜੇ ਉਹ ਦੇਖਦੇ ਆ ਵੀ ਕੀ ਜਿਹੜਾ ਉਹ ਹੋਊਗਾ। ਸੋ ਕੰਟੇਜਨ ਰਿਸਕ ਜਿਹੜਾ ਕਹਿੰਦੇ ਵੀ ਇਹ $30 ਬਿਲੀਅਨ ਦੀ ਰੈਸਕਿਊ ਡੀਲ ਫਸਟ ਰਿਪਬਲਿਕ ਦੀ ਲਈ ਜਿਹੜੀ ਕੀਤੀ ਆ ਉਸ ਨੂੰ ਲੈ ਕੇ ਜਿਹੜਾ ਇਹ ਖਤਰਾ ਦੱਸ ਰਹੇ ਆ। ਕਹਿੰਦੇ ਵੀ ਸਪਾਇਰਲਿੰਗ ਆਊਟ ਆਫ ਕੰਟਰੋਲ ਆ। ਕਿੰਨੇ ਕੁ ਬੈਂਕਾਂ ਨੂੰ ਇਦਾਂ ਜਿਹੜੀ ਉਹ ਰਾਸ਼ੀ ਦਿੱਤੀ ਜਾ ਸਕੂਗੀ ਜੇ ਉਹ ਹੋਰ ਫੇਲ ਹੁੰਦੇ ਆ, ਇਹ ਵੱਡੀ ਚਿੰਤਾ ਇਸ ਟਾਈਮ ਸਤਾ ਰਹੀ ਆ। ਤੇ ਵੀਕਐਂਡ ਦੇ ਵਿੱਚ ਜਾਣ ਤੋਂ ਪਹਿਲਾਂ ਅੱਜ ਦੇ ਹਫਤੇ ਦੇ ਅਖੀਰਲੇ ਦਿਨ ਡਾਓ ਜੋਨ ਜਿਹੜਾ ਉਹ 300 ਤੇ 85 ਪੁਆਇੰਟ ਹੋਰ ਘਟਿਆ 31,862 ਤੇ ਬੰਦ ਹੋਇਆ। S&P ਦੇ ਵਿੱਚ 44 ਪੁਆਇੰਟ ਦੀ ਗਿਰਾਵਟ ਤੋਂ ਬਾਅਦ 3916 ਤੇ ਬੰਦ ਹੋਇਆ। ਨੈਸਡੈਕ 87 ਪੁਆਇੰਟ ਘਟ ਕੇ 11,630 ਤੇ ਬੰਦ ਹੋਇਆ। ਸੋਨੇ ਦਾ ਭਾਅ ਇਹ ਲਗਾਤਾਰ ਚੜ ਰਿਹਾ ਆ। $1993 ਪ੍ਰਤੀ ਆਉਂਸ ਦੇ ਉੱਤੇ ਜਿਹੜਾ ਸੋਨਾ ਉਹ ਪਹੁੰਚ ਗਿਆ ਆ। ਕੱਚੇ ਤੇਲ ਦੀ ਕੀਮਤ ਘਟ ਰਹੀ ਹੈ। $66 ਪ੍ਰਤੀ ਬੈਰਲ ਦੇ ਉੱਤੇ ਇਹ ਪਹੁੰਚੀ ਆ। ਤੇ 10 ਈਅਰ ਯੀਲਡ ਵੀ ਘਟੀ ਆ 3.43% ਦੇ ਉੱਤੇ। ਕ੍ਰਿਪਟੋ ਕਰੰਸੀਜ਼ ਦੇ ਵਿੱਚ ਉਛਾਲ ਆਇਆ ਆ। ਹੁਣ ਦੂਜੇ ਜਿਹੜੇ ਡਾਲਰ ਆ ਉਹ ਫੇਲ ਹੋ ਰਹੇ ਆ ਉੱਦਾਂ ਨੂੰ ਲੱਗਦਾ ਤੇ ਉਹ ਸ਼ਾਇਦ ਲੋਕ ਕ੍ਰਿਪਟੋ ਦੇ ਵਿੱਚ ਇਨਵੈਸਟ ਕਰ ਰਹੇ ਆ। ਬਿਟਕੋਇਨ 27,668 ਦੇ ਉੱਤੇ ਪਹੁੰਚ ਚੁੱਕਾ ਹੈ ਤੇ ਇਥੀਰੀਅਮ $1,821 ਦੇ ਬਰਾਬਰ। ਜੀ $1 ਦੇ ਬਰਾਬਰ ਇੰਡੀਆ ਦੇ $82 ਤੇ 53 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਮਲੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।